ਸੀ ਕਿ ਮੈਂ ਆਣਾ ਪਾਕਿਸਤਾਨ, ਉਹ ਪਾਕਿਸਤਾਨ 'ਚ ਜੰਮਿਆ ਪਲਿਆ, ਜਿਹੜਾ ਬੂਰੇ ਵਾਲਾ ਜਿੱਥੇ ਮੇਰਾ ਕਾਲਜ ਹੈ। ਅੱਛਾ ਅੱਛਾ। ਕੁਝ 4 ਜਮਾਤਾਂ ਵੀ ਪੜ੍ਹਿਆ ਸੀ। ਉਹ ਕਹਿੰਦਾ ਸੀ ਮੈਂ ਵੀਜ਼ੇ ਤੋਂ ਬਿਨਾਂ ਆਉਣਾ ਚਾਹੁੰਦਾ, ਤਾਂ ਮੈਂ ਵੀਜ਼ਾ ਨਹੀਂ ਲੈਣਾ, ਮੇਰਾ ਉਹ ਪਿੰਡ ਹੈ, ਮੈਂ ਆਪਣੇ ਪਿੰਡ ਆਵਾਂ, ਮੈਂ ਵੀਜ਼ਾ ਨਹੀਂ। ਉਹ ਹੁਣ ਮੈਂ ਕਿਹਾ ਯਾਰ ਇੱਦਾਂ, ਫਿਰ ਮੈਂ ਆਪਣੀ ਅੰਬੈਸੀ ਨੂੰ ਨਾ, ਪਾਕਿਸਤਾਨ ਅੰਬੈਸੀ ਨਿਊ ਦਿੱਲੀ ਨੂੰ ਇੱਕ ਈਮੇਲ ਪਾਈ। ਮੈਂ ਕਿਹਾ ਉਹ ਮੈਂ ਬੰਦਾ ਜਿਹਦਾ ਇੰਡੀਆ ਨੇ 15 ਵਾਰੀ ਵੀਜ਼ਾ ਰਿਜੈਕਟ ਕੀਤੇ ਆ, ਤੇ ਤੁਸੀਂ ਮੇਰੀ ਰਿਕੁਐਸਟ ਉੱਤੇ ਇੱਕ ਆਮ ਇੰਡੀਅਨ ਨੂੰ ਵੀਜ਼ਾ ਔਨ ਅਰਾਈਵਲ ਦਿਓ, ਇਹਦੇ ਨਾਲ ਪਾਕਿਸਤਾਨ ਦੀ ਬੜੀ ਇੱਜ਼ਤ ਬਣੀ। ਉਹਨਾਂ ਕਿਹਾ ਠੀਕ। ਤੋਂ ਸਵੇਰੇ 7 ਵਜੇ ਬਟਾਲੇ ਤੋਂ ਚੱਲਿਆ ਸੀ, 9 ਵਜੇ ਉਹਨੇ ਵਾਘਾ ਕ੍ਰਾਸ ਕੀਤਾ, ਇੱਥੇ ਹੀ ਉਹਨੂੰ ਔਨ ਅਰਾਈਵਲ ਵੀਜ਼ਾ ਲੈ ਕੇ ਦਿੱਤਾ, ਪੂਰਾ ਪੰਜਾਬ ਘੁਮਾ ਕੇ ਉਹਨੂੰ ਫਿਰ ਭੇਜਿਆ। ਸਾਣਾ ਸਾਹਿਬ ਦੇ ਚੈਨਲ ਤੇ ਉਹਦੀਆਂ ਸਾਰੀ ਵੀਡੀਓਜ਼ ਪਈਆਂ। ਹਾਂ ਹਾਂਜੀ, ਉਹਦਾ ਫਿਰ ਪਿੰਡ ਜਿੱਥੇ ਫਿਰ ਪੜਨ ਜਾਂਦਾ ਹੁੰਦੇ ਸੀਗੇ, ਉਹ ਸਕੂਲ ਫਿਰ ਜਿਸ ਟ੍ਰੇਨ ਤੋਂ ਚੜੇ ਸੀਗੇ ਉਹ ਰੇਲਵੇ ਸਟੇਸ਼ਨ ਦਿਖਾਇਆ। ਫਿਰ ਉੱਥੇ ਇੱਕ ਅਸੀਂ ਪਕੌੜੇ ਉਹਨਾਂ ਨੂੰ ਖਿਲਾਏ ਜਿਨ੍ਹਾਂ ਨੂੰ ਤੇਲ ਬਿਲਕੁਲ ਨਹੀਂ ਸੀ, ਜ਼ੀਰੋ ਆਇਲ ਹੀ ਸੀਗੇ। ਆਇਲ ਫ੍ਰੀ ਪੱਖੀ ਵਾਸ ਹੈ ਜੀ, ਪੱਖੀ ਮੋੜ ਹਾਂਜੀ। ਉੱਥੋਂ ਦੇ ਪਕੌੜਿਆਂ ਦੀ ਇੱਕ ਖਾਸ ਡੈਲੀਕੇਸੀ ਹੈ ਕਿ ਉਹ ਬਿਲਕੁਲ ਇਦਾਂ ਹੀ ਹੁੰਦੇ ਜਿੱਦਾਂ ਆਇਲ ਫ੍ਰੀ ਹੁੰਦੇ। ਹਾਂ, ਲੇਕਿਨ ਹੁੰਦਾ ਤਾਂ ਤੇਲ 'ਚ ਬਣਦੇ ਤਾਂ ਤੇਲ 'ਚ ਹੀ ਆ। ਫਾਰਮੂਲਾ ਇਦਾਂ ਦਾ ਦਿੱਲੀ ਰੋਡ ਤੇ ਹੈ ਜੀ ਉਹ ਦੁਕਾਨ। ਉਸ ਪੂਰੇ ਰੋਡ ਨੂੰ ਮੁਲਤਾਨ ਦਿੱਲੀ ਰੋਡ ਕਿਹਾ ਜਾਂਦਾ। ਮੁਲਤਾਨ ਤੋਂ ਸ਼ੁਰੂ ਹੋ ਕੇ ਬਿਹਾੜੀ, ਬੂਰੇਵਾਲਾ, ਗੱਗੋ ਮੰਡੀ, ਆਰਵ ਵਾਲੇ ਤੋਂ ਫਿਰ ਇੰਡੀਅਨ ਸਾਈਡ ਵੱਲ ਰੋਹਤਕ, ਹੰਸੀ, ਹਿਸਾਰ ਤੋਂ ਫਿਰ ਜਾ ਕੇ ਉਹ ਰੋਡ ਦਿੱਲੀ ਜਾਂਦਾ। ਅੱਜ ਵੀ ਉਸ ਰੋਡ ਨੂੰ ਮੁਲਤਾਨ ਦਿੱਲੀ ਰੋਡ ਹੀ ਕਿਹਾ ਜਾਂਦਾ। ਇਹ ਫਿਰ ਕ੍ਰਾਸ ਕਿੱਧਰੋਂ? ਇਹ ਜਦੋਂ ਪਾਕਪਤਨ ਦੇ ਸਾਹਮਣੇ ਜਾਂਦਾ ਨਾ, ਉੱਥੋਂ ਫਿਰ ਇਹ ਜਾ ਕੇ ਤੁਹਾਡੇ ਵੱਲ ਰੋਹਤਕ ਵੱਲ ਨੂੰ ਹੋ ਜਾਂਦਾ, ਫਿਰ ਹੰਸੀ ਹਿਸਾਰ ਵੱਲ ਹੋ ਜਾਂਦਾ। ਬਾਬਾ ਫਰੀਦ ਜੀ ਦਾ ਸ਼ਹਿਰ ਜਿਹੜਾ ਪਾਕਪਤਨ ਪੁਰਾਣਾ ਨਾਮ। ਸਾਡੇ ਬਹੁਤ ਸਾਰੇ ਮਤਲਬ ਤਾਲੁਕਾਤ ਆ ਲੋਕਾਂ ਨਾਲ, ਲੇਕਿਨ ਹੁਸ਼ਿਆਰਪੁਰ ਨਾਲ ਪਿਆਰ ਕਰਨ ਵਾਲੇ ਭਾਈ ਮਨੀਰ ਤੋਂ ਮਤਲਬ ਜ਼ਿਆਦਾ ਕੋਈ ਸਾਨੂੰ ਅਜੇ ਤੱਕ ਮਿਲੇ ਨਹੀਂ। ਅਸੀਂ ਤਾਂ ਜੀ ਸਾਡੇ ਤਾਂ ਨਾਨਾ ਜੀ ਇੰਨਾ ਰੋਏ ਹੁਸ਼ਿਆਰਪੁਰ ਤੋਂ ਕਿ ਉਹਨਾਂ ਦੀ ਅੱਖਾਂ ਦੀ ਲੋ ਚਲੀ, ਇੰਨਾ ਵੀ ਕੋਈ ਬੰਦਾ ਰੋ ਸਕਦਾ। ਤੇ ਪਰ ਹੁਸ਼ਿਆਰਪੁਰ ਤਾਂ ਹੈ ਵੀ ਇੰਨਾ ਹੀ ਸੋਹਣਾ, ਉਹਦਾ ਰੋਣਾ ਬਣਦਾ ਵੀ ਹੈ ਜਿਹੜੇ